ਅੱਜ ਦੀ ਜਿਹੜੀ ਮੇਰੀ ਗੱਲ ਹੈ ਨਾ, ਇਹ ਜਿਹੜੇ ਮੇਰੇ ਭਰਾ ਪਰਦੇਸੀ ਓਵਰਸੀਜ਼ ਨੇ ਨਾ, ਜਿਹੜੇ ਬਾਹਰ ਰਹਿੰਦੇ ਨੇ, ਬਾਹਰ ਕੰਮ ਕਰਦੇ ਨੇ, ਪੈਸਾ ਕਮਾਉਂਦੇ ਨੇ, ਸਿਰਫ ਉਹਨਾਂ ਵਾਸਤੇ ਸਪੈਸ਼ਲ ਹੈ ਕਿ ਇੱਕ ਬੰਦਾ ਨਾ ਇੱਥੋਂ ਬਾਹਰ ਚਲਾ ਗਿਆ, ਉਹਦੀ ਨਾ ਕੰਪਨੀ ਦੇ ਵਿੱਚ ਰੁਪਈਆ ਕੋਈ 1.5 ਲੱਖ ਤਨਖਾਹ ਹੋਵੇ, ਉਹਨੇ ਲੱਖ ਰੁਪਈਆ ਹਰ ਮਹੀਨੇ ਦਾ ਘਰ ਘਲਾਉਂਦਾ ਰਿਹਾ। ਤੇ ਸਾਡੇ ਨਾ ਪਿੰਡਾਂ ਥਾਵਾਂ ਦੇ ਵਿੱਚ ਨਾ ਜੱਟਾਂ ਨੂੰ ਰਿਵਾਜ ਹੈ ਵੀ ਜਦੋਂ ਕੋਈ ਨਿਆਣਾ ਬਾਹਰ ਘੱਲ ਦੇਣਾ ਨਾ, ਉਹਨੂੰ ਆਖਣਾ ਵੀ 5-10 ਸਾਲ ਤੋਂ ਵਾਪਸ ਨਹੀਂ ਆਉਣਾ। ਉਹਨੇ ਨਾ ਰੁਪਈਆ ਹਰ ਮਹੀਨੇ ਤਕਰੀਬਨ ਲੱਖ ਜਿਹੜਾ ਨਾ ਉਹ ਘਰ ਘਲਾਉਂਦਾ ਰਿਹਾ। ਉਹ ਲੱਖ ਘਲਾਉਂਦਾ ਰਿਹਾ, ਪਿਛਲੇ ਜੈਸ਼ੀ ਮਾਰਦੇ ਰਹੇ, ਪਿਛਲਿਆਂ ਦੇ ਤੇ ਵਾਰੇ ਨਿਆਰੇ ਹੋ ਗਏ। ਤੇ ਜਿਹੜੇ ਪਿੱਛੇ ਹੁੰਦੇ ਨਾ, ਇਹਨਾਂ ਦਾ ਜ਼ਿਹਨ 'ਚ ਹੁੰਦਾ ਜਿਹੜਾ ਸਾਡਾ ਬਾਹਰ ਗਿਆ ਤੇ ਉਹ ਉੱਥੇ ਪਤਾ ਨਹੀਂ ਸੋਨੇ ਦੇ ਚਮਚ 'ਚ ਖਾਂਦਾ ਵੇ, ਕਿਵੇਂ ਖਾਂਦਾ ਵੇ, ਉਹ ਤੇ ਉਹਨੂੰ ਪਤਾ ਹੁੰਦਾ ਨਾ ਵੀ 18-18 ਘੰਟੇ ਉਹ ਕੰਮ ਕਰਦਾ। ਅੱਛਾ, ਉਹ ਪੈਸੇ ਘੱਲਦਾ ਰਿਹਾ, ਇੱਥੇ ਵਾਲੇ ਜੈਸ਼ੀ ਮਾਰਦੇ ਰਹੇ। ਉਹਨੂੰ ਪੁੱਛਣਾ ਵੀ ਉਹਨੇ ਪੁੱਛਣਾ ਕੀ ਕੀਤਾ, ਕਦੀ ਪਲਾਟ ਲੈ ਲਿਆ, ਕਦੀ ਕੁਛ ਲੈ ਕੇ ਲੈਂਦੇ ਕੋਈ ਚੀਜ਼ ਨਹੀਂ ਸਨ। 10 ਸਾਲਾਂ ਬਾਅਦ ਉਹ ਵਾਪਸ ਆ ਗਿਆ। ਜਦੋਂ ਵਾਪਸ ਆਇਆ ਤੇ ਉਹਨੇ ਆਖਿਆ ਵੀ ਮੈਂ ਹੁਣ ਨਹੀਂ ਜਾਣਾ। ਉਹਨਾਂ ਦੇ ਘਰ ਲੜਾਈ ਪੈ ਗਈ। ਉਹਦਾ ਪਿਓ ਆਖੇ ਵੀ ਤੂੰ ਇੱਥੇ ਰਹਿ ਕੇ ਕੀ ਕਰੇਂਦਾ? ਉਹਨੇ ਆਖਿਆ ਕੋਈ ਕਾਰੋਬਾਰ ਕਰਨਾ। ਉਹ ਜਿਹੜਾ ਬਾਹਰ ਵਾਲਾ ਮੁੰਡਾ ਸੀ, ਭਰਾ ਉਹਦੇ ਗਲ ਪੈਣ। ਉਹਨੇ ਆਖਿਆ ਮੈਂ 10 ਸਾਲਾਂ 'ਚ ਹਰ ਮਹੀਨੇ ਲੱਖ ਤੋਂ 1.5 ਲੱਖ ਘਰ ਘੱਲਿਆ ਤੇ ਆਪਾਂ ਕੋਈ ਕਾਰੋਬਾਰ ਕਰਨੇ। ਹੁਣ ਮੇਰੇ ਕੋਲ ਦਿਹਾੜੀ ਨਹੀਂ ਹੁੰਦੀ, 10 ਸਾਲ ਮੈਂ ਕੰਮ ਕੀਤਾ ਤੇ 18-18 ਘੰਟੇ ਮੈਂ ਕੰਮ ਕਰਦਾ ਰਿਹਾ। ਅੱਛਾ, ਗੱਲ ਮੁਕਤਸਰ ਹੈ ਵੀ ਉਹਨਾਂ ਦੇ ਘਰ ਲੜਾਈ ਪੈ ਗਈ, ਛਿੱਤਰੋ ਛਿੱਤਰੀ ਹੋਣ ਲੱਗ ਪਏ। ਉਹਨਾਂ ਆਖਿਆ ਸਾਡੇ ਕੋਲ ਸ਼ੈ ਹੀ ਕੋਈ ਨਹੀਂ, ਅਸੀਂ ਤੈਨੂੰ ਕਿੱਥੋਂ ਦਈਏ ਕਾਰੋਬਾਰ ਕਰਨ ਲਈ। ਤੇ ਗੱਲ ਵੀ ਹਕੀਕਤ ਸੀ, ਉਹਨਾਂ ਕੋਲ ਸ਼ੈ ਵੀ ਕੋਈ ਨਹੀਂ ਸੀ। ਉਹਨਾਂ ਹਰ ਚੀਜ਼ ਖਾ ਛੜੀ। ਜਦੋਂ ਤੇ ਮਾਰਦੇ ਹਨ ਜੈਸ਼ੀ, ਚੰਗਾ ਖਾਂਦੇ ਸਨ ਤੇ ਇੱਥੇ ਕਰਦੇ ਕੁਛ ਨਹੀਂ ਹਨ ਦੂਸਰੇ ਜਿਹੜੇ ਮਗਰਲੇ। ਇਹੀ ਹੋਇਆ ਵੀ ਜਿਹੜੇ ਕੋਈ ਭੈਣ ਭਰਾ ਵਹਿ ਗਏ। ਗੱਲ ਵੀ ਇਹ ਉਹ ਮੁਕਤਸਰ ਵੀ ਲੜਾਈ ਹੋ ਗਈ, ਵੱਖੋ ਵੱਖ ਹੋ ਗਏ ਵਿਚਾਰੇ। ਇਸੇ ਤਰ੍ਹਾਂ ਬਾਅਦ 'ਚੋਂ ਦਲੀਲ ਅਖਬਾਰ ਹੁੰਦਾ ਫਿਰਦਾ ਵਿਚਾਰਾ, ਕੋਈ ਆਪਣਾ ਮਾੜਾ ਮੋਟਾ ਕੋਈ ਬੁੱਤਾਬਾਜ਼ੀ ਲਾ ਰਿਹਾ ਜ਼ਿੰਦਗੀ 'ਤੇ। ਹੁਣ ਫਿਰ ਉਹ ਬਾਹਰ ਜਾ ਰਿਹਾ। ਮੇਰੇ ਨਾਲ ਗੱਲ ਸੁਣਾਉਣ ਦਾ ਮਕਸਦ ਇਹ ਵੇ ਵੀ ਜਿਹੜੇ ਵੀ ਮੇਰੇ ਭਰਾ ਬਾਹਰ ਪੈਸਾ ਕਮਾਉਂਦੇ ਨੇ ਨਾ, ਪੈਸਾ ਤੁਹਾਡਾ ਉਹੀ ਤੁਹਾਡੀ ਕਮਾਈ ਹੈ ਜਿਹੜਾ ਤੁਹਾਡੇ ਕੋਲ ਹੈ, ਜਾਂ ਤੁਹਾਡੀ ਜੇਬ 'ਚ, ਜਾਂ ਤੁਹਾਡੇ ਅਕਾਊਂਟ ਦੇ ਵਿੱਚ। ਜਿਹੜਾ ਤੁਸੀਂ ਘੱਲ ਦਿੱਤਾ ਪਿਛਾ ਨਾ, ਉਹ ਤੁਹਾਡਾ ਕੋਈ ਨਹੀਂ ਜੇ। ਇਹ ਗੱਲ ਜ਼ਿਹਨ 'ਚ ਰੱਖਣੀ ਜੇ। ਤੇ ਗੱਲ ਇਹਦਾ ਇਹ ਵੀ ਮਕਸਦ ਨਹੀਂ ਵੀ ਤੁਸੀਂ ਬਿਲਕੁਲ ਹੀ ਆਪਣੇ ਮਾਂ ਪਿਓ ਨੂੰ ਜਾਂ ਭੈਣਾਂ ਭਰਾਵਾਂ ਨੂੰ ਪੈਸੇ ਨਾ ਦਿਓ। ਆਪਣੀ ਕਮਾਈ ਦੇ ਮੁਤਾਬਕ, ਆਪਣੇ ਜਿਹੜਾ ਤੁਹਾਡਾ ਕੋਈ ਰੋਜ਼ਗਾਰ ਹੈ ਪਿਛੋਖਰਾ ਜਿਹਾ ਦੇ ਮੁਤਾਬਕ ਉਹਨੇ ਦਿਓ ਵੀ ਜਿਹੜੇ ਪਿਛਲੇ ਵੀ ਜ਼ਿੰਦਗੀ ਅੱਛੀ ਗੁਜ਼ਾਰਨ ਤੇ ਪਿਛਲੇ ਵੀ ਕੁਛ ਕਮਾਣ। ਤੇ ਤੁਸੀਂ ਜਿਹੜੇ ਬਾਹਰ ਰਹਿੰਦੇ ਜੇ ਨਾ, ਖਾਸ ਕਰਕੇ ਜਿਹੜੇ ਵੀ ਬਾਹਰ ਨੇ, ਇਹ ਆਪਣੇ ਜਦੋਂ ਵੀ ਤੁਸੀਂ ਆਉਣਾ ਨਾ, ਜਿਹੜੇ ਨਾ ਅਰਬ ਕੰਟਰੀਆਂ ਦੇ ਵਿੱਚ, ਇਹਨਾਂ ਨੇ ਤੇ ਆਖਰ 25-10 ਸਾਲ ਹੀ ਆ ਹੀ ਜਾਣਾ ਹੁੰਦਾ ਹੈ। ਸਾਰੀ ਜ਼ਿੰਦਗੀ ਦਿਹਾੜੀ ਨਹੀਂ ਹੁੰਦੀ, ਕੰਮ ਨਹੀਂ ਹੁੰਦਾ। ਆਖਰ ਪਾਕਿਸਤਾਨ 'ਚ ਆਣ ਕੇ ਤੇ ਕੋਈ ਨਾ ਕੋਈ ਆਪਣਾ ਕਾਰੋਬਾਰ ਕਰਨਾ ਪੈਂਦਾ ਵੇ। ਤੇ ਆਪਣੇ ਕਮਾ ਕੇ ਲੈ ਕੇ ਆਇਆ ਕਰੋ ਤੇ ਆਣ ਕੇ ਆਪਣਾ ਕਾਰੋਬਾਰ ਕਰਿਆ ਕਰੋ। ਆਪਣੇ ਕੋਲ ਪੈਸੇ ਜਮ੍ਹਾਂ ਜ਼ਰੂਰ ਰੱਖਿਆ ਕਰੋ। ਤੇ ਜਿਹੜੇ ਯੂਰਪ ਕੰਟਰੀਆਂ 'ਚ ਨੇ, ਖੈਰ ਉਹ ਤੇ ਫਿਰ ਥੋੜ੍ਹੇ ਜਿਹੇ ਹਾਈ ਲੈਵਲ 'ਤੇ ਚਲੇ ਜਾਂਦੇ ਨੇ, ਉਹਨਾਂ ਦਾ ਤੇ ਕੰਮ ਠੀਕ ਹੁੰਦਾ, ਉਹਨਾਂ ਦੀ ਜ਼ਿੰਦਗੀ ਉੱਥੇ ਗੁਜ਼ਾਰਨੀ ਹੁੰਦੀ ਹੈ। ਤੇ ਇਸ ਤੋਂ ਕਰਕੇ ਨਾ ਥੋੜ੍ਹਾ ਜਿਹਾ ਇਹਨਾਂ ਚੀਜ਼ਾਂ 'ਤੇ ਗੌਰ ਕਰਿਆ ਕਰੋ ਤੇ ਆਪਣੀ ਜਮ੍ਹਾਂ ਪੂੰਜੀ ਜਮ੍ਹਾਂ ਰੱਖੋ। ਤੇ ਮੇਰੀ ਦੁਆ ਹੈ ਅੱਲਾਹ ਪਾਕ ਅੱਗੇ ਜਿੱਥੇ ਵੀ ਰਹੋ ਖੁਸ਼ ਰਹੋ, ਹੱਸਦੇ ਰਹੋ ਤੇ ਵਸਦੇ ਰਹੋ।